ਅਗਲੀ ਖਬਰ ਵੱਲ ਚੱਲੀਏ। ਕੈਨੇਡਾ ਦੇ ਵਿੱਚ 200 ਤੋਂ ਵੱਧ ਅੱਗਾਂ ਲੱਗੀਆਂ ਹੋਈਆਂ ਆ। ਕੱਲ੍ਹ ਵੀ ਆਪਾਂ ਖਬਰ ਸਾਂਝੀ ਕੀਤੀ ਸੀ। ਉਹਨਾਂ ਅੱਗਾਂ ਦੇ ਕਰਕੇ ਨਿਊਯਾਰਕ ਏਰੀਆ, ਨਿਊਯਾਰਕ ਕੱਲਾ ਨਿਊਯਾਰਕ ਨਹੀਂ, ਹੋਰ ਵੀ ਕਈ ਸਟੇਟਾਂ ਦੇ ਵਿੱਚ ਅਮਰੀਕਾ ਦੇ ਵਿੱਚ ਏਅਰ ਕੁਆਲਿਟੀ ਆ ਇਸ ਟਾਈਮ ਬਹੁਤ ਮਾੜੀ ਹੋਈ ਪਈ ਹੈਗੀ ਆ। ਜੀ ਕਹਿੰਦੇ 1960 ਤੋਂ ਬਾਅਦ ਨਿਊਯਾਰਕ ਸ਼ਹਿਰ ਦੀ ਏਅਰ ਕੁਆਲਿਟੀ ਅੱਜ ਸਭ ਤੋਂ ਵਰਸਟ ਹੈਗੀ ਆ। ਸਾਰਾ ਧੂੰਆਂ ਇਹ ਕੈਨੇਡਾ ਤੋਂ ਇੱਧਰ ਆ ਰਿਹਾ ਆ। ਜੀ ਜੀ 160 ਦੇ ਕਰੀਬ ਫੋਰੈਸਟ ਦੀਆਂ ਜੋ ਫਾਇਰਸ ਆ ਉਹ ਕੈਨੇਡਾ ਦੇ ਵਿੱਚ ਲੱਗੀਆਂ ਹੋਈਆਂ ਆ। ਵਿਸਕੌਨਸਨ ਸਟੇਟ ਦੇ ਵਿੱਚ, ਮਿਸ਼ੀਗਨ ਦੇ ਵਿੱਚ, ਇਹਨਾਂ ਸਾਰੀਆਂ ਸਟੇਟਸ ਦੇ ਵਿੱਚ ਤੇ ਨਿਊਯਾਰਕ ਜੋ ਸਟੇਟ ਆ ਉਹ ਮੈਂ ਤੁਹਾਨੂੰ ਦੱਸਿਆ ਧੂੰਆਂ ਬਹੁਤ ਜ਼ਿਆਦਾ ਜਿਹੜਾ ਆ ਸੰਘਣਾ ਫਿਲਡੈਲਫੀਆ ਦੇ ਵਿੱਚ ਇਸ ਟਾਈਮ ਪਹੁੰਚਿਆ ਹੋਇਆ ਆ। ਤੇ ਉੱਥੇ ਦੀਆਂ ਜੋ ਅਥਾਰਟੀਜ਼ ਉਹ ਕਹਿ ਰਹੀਆਂ ਵੀ ਜੇ ਕਿਸੇ ਨੇ ਬਾਹਰ ਵੀ ਜਾਣਾ ਹੈ ਤਾਂ ਮਾਸਕ ਲਾ ਕੇ ਜਾਓ। ਤੇ ਨਿਊਯਾਰਕ ਦੇ ਮੇਅਰ ਨੇ ਆਪਣੇ ਲੋਕਾਂ ਨੂੰ ਬੇਨਤੀ ਕੀਤੀ ਹੈ ਵੀ ਬਾਹਰ ਜਾਣ ਤੋਂ ਬਚੋ, ਅੱਬਲ ਤਾਂ ਜਾਓ ਨਾ। ਤੇ ਜੋ ਐਡਮ ਹੈਗੇ ਆ ਨਿਊਯਾਰਕ ਦੇ ਮੇਅਰ, ਤੇ ਜੇ ਕਹਿੰਦੇ ਜਾਣਾ ਵੀ ਆ ਤੇ ਮਾਸਕ ਪਾ ਕੇ ਜਾਓ। ਹੋਪਫੁਲੀ ਕਹਿੰਦੇ ਜੋ 에ਅਰ ਕੁਆਲਿਟੀ ਦੀ ਕੰਡੀਸ਼ਨ ਆ ਉਹ ਆਉਣ ਵਾਲੇ 1-2 ਦਿਨਾਂ ਦੇ ਵਿੱਚ ਇੰਪਰੂਵ ਹੋ ਜਾਊਗੀ। ਪਰ ਇਸ ਟਾਈਮ ਦੇ ਉੱਤੇ ਜੋ ਕੰਡੀਸ਼ਨ ਆ 에ਅਰ ਕੁਆਲਿਟੀ ਦੀ ਬਹੁਤ ਬੈਡ ਹੈਗੀ ਆ। ਟੋਰਾਂਟੋ ਏਰੀਏ ਦੇ ਵਿੱਚ ਵੀ 에ਅਰ ਕੁਆਲਿਟੀ ਦੀ ਕੰਡੀਸ਼ਨ ਕਾਫੀ ਬੈਡ ਆ। ਨਿਊਯਾਰਕ ਸਿਟੀ DC ਦੇ ਪਬਲਿਕ ਸਕੂਲਸ ਨੇ ਸਾਰੀਆਂ ਹੀ ਜਿਹੜੀਆਂ ਆਪਣੀਆਂ ਆਊਟਡੋਰ ਐਕਟੀਵਿਟੀਜ਼ ਆ ਉਹਨਾਂ ਨੂੰ ਕੈਂਸਲ ਕਰ ਦਿੱਤਾ ਹੈ। ਮਤਲਬ ਕਿ ਬੱਚਿਆਂ ਦੀਆਂ ਕੋਈ ਵੀ ਫਿਜ਼ੀਕਲ ਐਜੂਕੇਸ਼ਨ ਦੀਆਂ ਕਲਾਸਿਸ ਜਾਂ ਹੋਰ ਜੋ ਬਿਲਡਿੰਗ ਤੋਂ ਬਾਹਰ ਹੁੰਦੀਆਂ ਉਹਨਾਂ ਸਾਰੀਆਂ ਨੂੰ ਕੈਂਸਲ ਕਰ ਦਿੱਤਾ। ਧੂੰਆਂ ਬਹੁਤ ਜ਼ਿਆਦਾ ਆ, ਲੋਕਾਂ ਲਈ ਸਾਹ ਲੈਣਾ ਜੋ ਆ ਕਾਫੀ ਔਖਾ ਹੋਇਆ ਆ। ਲੌਂਗ ਆਈਲੈਂਡ ਦੇ ਸਕੂਲ ਡਿਸਟ੍ਰਿਕਟ ਨੇ ਵੀ ਇਹ ਕਿਹਾ ਵੀ ਜਿੰਨੇ ਸਟੂਡੈਂਟਸ ਆ ਉਹ ਆਪਣੇ ਕਲਾਸਾਂ ਦੇ ਅੰਦਰ ਹੀ ਰਹਿਣ, ਬਾਹਰ ਨਾ ਜਾਣ। ਜੀ ਜੀ ਧੂਏ ਨੂੰ ਲੈ ਕੇ ਜੀ ਰੈੱਡ ਫਲੈਗ ਵਾਰਨਿੰਗ US ਨੇ ਇਸ਼ੂ ਕੀਤੀ ਹੈ 5 ਸਟੇਟਾਂ ਦੇ ਵਿੱਚ, ਜਿਹਦੇ ਵਿੱਚ ਪੈਂਸਿਲਵੇਨੀਆ ਆ, ਨਿਊ ਜਰਸੀ ਆ, ਮਿਸ਼ੀਗਨ ਆ, ਵਾਸ਼ਿੰਗਟਨ ਆ ਤੇ ਅਲਾਸਕਾ ਆ। ਇਹ ਅੱਜ ਰਾਤ ਦੇ 10 ਵਜੇ ਤੱਕ ਜਾਰੀ ਰਹੂਗੀ। ਸੋ ਮੋਸਟਲੀ ਇਹਦਾ ਮਤਲਬ ਇਹੀ ਆ ਵੀ ਘਰਾਂ ਤੋਂ ਬਾਹਰ ਘੱਟ ਨਿਕਲੋ, ਧੂੰਆਂ ਬਹੁਤ ਜ਼ਿਆਦਾ ਆ ਤੇ ਲੋਕਾਂ ਨੂੰ ਜੋ ਸਾਹ ਲੈਣਾ ਆ ਉਹਦੇ ਵਿੱਚ ਤਕਲੀਫ ਹੋ ਰਹੀ ਆ, ਤੇ ਜਿਨ੍ਹਾਂ ਨੂੰ ਆਸਥਮਾ ਵਗੈਰਾ ਆ ਉਹਨਾਂ ਨੂੰ ਕਾਫੀ ਵੱਡੀ ਪ੍ਰੋਬਲਮ ਹੋ ਸਕਦੀ ਹੈ। ਜੀ